ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅਸੀਂ ਅੱਜ ਦਿਨ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਲਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4082722500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿਆਂਮਾਰ ਆਪਰੇਸ਼ਨ ਨੂੰ ਲੈ ਕੇ ਭਾਰਤ ਪਾਕ ਦੇ ਦਰਮਿਆਨ ਖਾਸਾ ਤਣਾਅ ਜੀ। ਇਹਨੂੰ ਲੈ ਕੇ ਜੀ ਐਕਚੁਅਲੀ ਜਿਹੜੇ ਕੁਛ ਵਜ਼ੀਰ ਨੇ ਇੱਥੇ ਸੈਂਟਰ ਦੇ, ਉਹਨਾਂ ਦੇ ਵੱਲੋਂ ਜਿਹੜੀਆਂ ਵਜਾਈਆਂ ਜਾ ਰਹੀਆਂ ਕੱਛਾਂ ਨੇ ਜੀ, ਉਹਨੂੰ ਲੈ ਕੇ ਕਈ ਤਰ੍ਹਾਂ ਦਾ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਇੱਕ ਤਾਂ ਜੀ ਜਿਹੜੇ ਬਿਆਨਬਾਜ਼ੀ ਕੁਛ ਇਹ ਆਈ ਸੀ ਕਿ ਜੀ ਜੇ ਮਿਆਂਮਾਰ ਦੇ ਅੰਦਰ ਜਾ ਕੇ ਕਾਰਵਾਈ ਜਿਹੜੀ ਆ ਉਹ ਕਰ ਸਕਦੇ ਹਾਂ, ਅਸੀਂ ਦੂਜਿਆਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਕਰ ਸਕਦੇ ਹਾਂ। ਖਾਸ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਭਾਰਤ ਦੇ ਰੱਖਿਆ ਮੰਤਰੀ ਨੇ ਪਰਿਕਰ, ਉਹਦੇ ਵੱਲੋਂ ਜਿਸ ਕਿਸਮ ਦੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਮੈਚੋਰਿਟੀ ਕਿਤੇ ਨਹੀਂ ਦੀਂਦੀ ਜੀ। ਬੱਚਿਆਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਪਰਿਕਰ ਜਿਹੜਾ ਜੀ ਉਹ ਕਰ ਰਿਹਾ ਜੀ। ਜਿਹੜੇ ਪਾਕਿਸਤਾਨ ਆ ਜੀ, ਉਹਦੇ ਵੱਲੋਂ ਵੀ ਅੱਗੋਂ ਜਿਹੜਾ ਰਿਐਕਸ਼ਨ ਹੈ ਉਹ ਇਹਦਾ ਕਾਫੀ ਤੱਤਾ ਦਿੱਤਾ ਗਿਆ ਹੈ। ਖਾਸ ਤੌਰ ਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਤਾਂ ਜਿਹੜੀ ਪਾਕਿਸਤਾਨੀ ਫੌਜ ਹੈ ਉਹਨੂੰ ਪੂਰੀ ਚੁੰਡੀ ਵੱਢਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਿਹਾ ਕਿ ਜਿਹੜਾ ਅਸੀਂ ਬਣਾਇਆ ਹੋਇਆ ਜੀ ਪਰਮਾਣੂ ਬੰਬ, ਉਹ ਕੋਈ ਸ਼ਬੇ ਬਰਾਤ ਦੇ ਵਾਸਤੇ ਨਹੀਂ ਰੱਖਿਆ, ਉਹ ਚਲਾਉਣ ਦਾ ਸਮਾਂ ਜਿਹੜਾ ਜੀ ਸ਼ਾਇਦ ਆ ਗਿਆ। ਇੱਥੋਂ ਤੱਕ ਉਹਨੇ ਜਿਹੜੀ ਹੈ ਜੀ ਉਹ ਧਮਕੀ ਦਿੱਤੀ ਹੈ ਜੀ। ਉਧਰ ਪਾਕਿਸਤਾਨ ਦੀ ਸਰਕਾਰ ਦੇ ਤਰਫੋਂ ਵੀ ਜਿਹੜਾ ਜੀ ਇਹ ਆਖਿਆ ਗਿਆ ਕਿ ਭਾਰਤ ਜਿਹੜਾ ਜੀ ਇੱਦਾਂ ਦੀ ਕੋਈ ਗਲਤੀ ਨਾ ਕਰੇ, ਜਿਹੜਾ ਉਹ ਸੋਚਦਾ ਕਿ ਮਿਆਂਮਾਰ ਵਾਲੀ ਅਸੀਂ ਇੱਥੇ ਜਿਹੜਾ ਜੀ ਉਹ ਕਰ ਸਕਦੇ ਹਾਂ। ਪਾਕਿਸਤਾਨ ਦੀ ਗੱਲ ਤਾਂ ਜਿਹੜੀ ਹੈ ਜੀ ਉਹ ਸਾਈਡ ਤੇ ਹੈ। ਜਿਹੜੀ ਇੱਥੇ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਵੀ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਵਾਹਵਾ ਘੇਰਿਆ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤਾਂ ਉਮਰ ਅਬਦੁੱਲਾ ਜਿਹੜਾ, ਉਹਨੇ ਤਾਂ ਇਸ ਮਾਮਲੇ ਦੇ ਉੱਤੇ ਚੁਟਕੀ ਲੈਂਦਿਆਂ ਹੋਇਆ ਕਿਹਾ ਜੀ ਕਿ ਇਹ ਸ਼ਾਨਦਾਰ ਸੈਲਫ ਗੋਲ ਸੀਗਾ ਜੀ, ਜਿਹੜਾ ਇੱਕ ਉਹ ਟੀਮ ਖੇਡ ਰਹੀ ਜਿਹਨੇ ਆਪਣੇ ਆਪ ਦੇ ਉੱਤੇ ਆਪੇ ਹੀ ਕਰ ਲਿਆ ਜੀ। ਕਾਂਗਰਸ ਜਿਹੜੀ ਉਹ ਇਹ ਕਹਿੰਦੀ ਹੈ ਕਿ ਨਰਿੰਦਰ ਮੋਦੀ ਸਰਕਾਰ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਫੜਾਂ ਮਾਰਨੀਆਂ ਜਿਹੜੀਆਂ ਉਹ ਬੰਦ ਕਰੇ। ਉਹਦਾ ਇਹ ਜਿਹੜਾ ਕਹਿਣਾ ਹੈ ਕਿ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਰੋਕਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤੀ ਫੌਜ ਦੇ ਆਪਰੇਸ਼ਨ ਜਿਹੜੇ ਨੇ ਉਹਨਾਂ ਨੂੰ ਫਾਇਦਾ ਇਹਦੇ ਨਾਲ ਹੋਣ ਵਾਲਾ ਨਹੀਂ ਗਾ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਜ਼ਿਆਦਾ ਬਿਆਨ ਦੇ ਰਹੇ ਨੇ ਉਹਨਾਂ ਨੂੰ ਆਪਣਾ ਧਿਆਨ ਜਿਹੜਾ ਜੀ ਦੂਜੇ ਪਾਸੇ ਲਾਉਣਾ ਚਾਹੀਦਾ। ਸੋ ਮਿਆਂਮਾਰ ਦੇ ਵਿੱਚ ਹੋਇਆ ਜਿਹੜਾ ਆਪਰੇਸ਼ਨ, ਜਿਹਨੂੰ ਸਫਲ ਆਪਰੇਸ਼ਨ ਭਾਰਤੀ ਫੌਜ ਦਾ ਕਿਹਾ ਜਾ ਸਕਦਾ ਹੈ, ਪਰ ਜੋ ਕੁਛ ਜਿਹੜੀ ਕੇਂਦਰ ਦੀ ਸਰਕਾਰ ਇਹਦੇ ਉੱਤੇ ਦਿਖਾ ਰਹੀ ਹੈ, ਉਹਦੇ ਚੋਂ ਉਹਦੀ ਮੈਚੋਰਿਟੀ ਜਿਹੜੀ ਆ ਉਹ ਬਿਲਕੁਲ ਨਹੀਂ ਝਲਕ ਰਹੀ ਜੀ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਕਿਸਾਨ ਦੇ ਵੱਲੋਂ ਹੋਰ ਖੁਦਕੁਸ਼ੀ। ਇਹ ਬੜਾ ਅਨਫੋਰਚੂਨੇਟਲੀ ਜਿਹੜੇ ਜੀ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ। ਗੁੱਸਾ ਜਾਂ ਪੇਸ਼ੈਂਸ ਜਾਂ ਜਿਹੜੀ ਤੀਸਰੀ ਸਭ ਤੋਂ ਵੱਡੀ ਗੱਲ ਆ ਜੀ, ਇਨਸਾਫ ਜਿਹੜਾ ਉਹ ਨਾ ਮਿਲਣਾ ਜੀ। ਆਪਾਂ ਗੱਲ ਕੀਤੀ ਸੀ ਸੁਰਜੀਤ ਸਿੰਘ ਦੀ ਮੌਤ ਦੀ, ਕਿ ਉਹ ਰਾਹੁਲ ਗਾਂਧੀ ਤੱਕ ਵੀ ਮਿਲਿਆ ਜੀ, ਕਿਸੇ ਨੇ ਉਹਦੀ ਸੁਣੀ ਨਹੀਂ। ਉਹ ਬੜਾ ਜਿਹੜਾ ਹਿੰਮਤੀ ਔਰ ਇੱਕ ਧਾਰਮਿਕ ਸੋਚ ਵਾਲਾ ਜਿਹੜਾ ਕਿਸਾਨ ਮੰਨਿਆ ਸੀਗਾ ਜੀ, ਅੰਮ੍ਰਿਤਧਾਰੀ ਸੀਗਾ। ਕਿਉਂਕਿ ਹੁਣ ਤੱਕ ਇਹ ਵੀ ਆ ਜਿਹੜੀ ਪੰਜਾਬ ਸਰਕਾਰ ਨਾ ਜੀ ਉਹ ਇਹ ਕਹਿ ਦਿੰਦੀ ਰਹੀ ਇਹਨਾਂ ਖੁਦਕੁਸ਼ੀਆਂ ਤੇ ਨਸ਼ੇੜੀ ਸੀਗਾ, ਇਸ ਕਰਕੇ ਨਸ਼ਾ ਕਰਕੇ ਜਿਹੜਾ ਜੀ ਖੁਦਕੁਸ਼ੀ ਕਰ ਗਿਆ। ਉਹ ਤਾਂ ਸਾਬਤ ਸੂਰਤ ਜਿਹੜਾ ਸਿੱਖ ਸੀਗਾ ਔਰ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕਿਸਾਨੀ ਮਸਲੇ ਉਠਾਉਣ ਦੇ ਵਾਸਤੇ ਵੀ ਜਾਣਿਆ ਜਾਂਦਾ ਸੀ। ਜੇ ਉਹ ਹਿੰਮਤ ਹਾਰ ਗਿਆ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਜਿਹੜੇ ਕਿਸਾਨ ਨੇ ਉਹਨਾਂ ਦਾ ਕੀ ਹੋ ਰਿਹਾ। ਮੌੜ ਮੰਡੀ ਦੇ ਇੱਕ ਜਿਹੜਾ ਜੀ ਕਿਸਾਨ ਹੈ ਜਗਤਾਰ ਸਿੰਘ, ਉਹਨੇ ਵੀ ਜਿਹੜੀ ਕੀਟਨਾਸ਼ਕ ਦਵਾਈ ਜਿਹੜੀ ਹੈ ਜੀ ਉਹ ਪੀ ਕੇ ਖੁਦਕੁਸ਼ੀ ਕਰ ਲਈ ਹੈ।
ਹੋਇਆ ਇਸ ਤਰ੍ਹਾਂ ਹੈ ਕਿ ਜਿਹੜਾ ਨਾਲਾ ਉਹਦੇ ਖੇਤਾਂ ਦੇ ਵਿੱਚੋਂ ਲੰਘਦਾ ਉਹ ਪੱਕਾ ਹੋ ਰਿਹਾ ਸੀਗਾ, ਖਾਲ ਜਿਹੜਾ ਉਹਦਾ ਮੋਗਾ ਬਣਿਆ ਹੋਇਆ ਸੀਗਾ ਉਹਦੇ ਜਿਹੜਾ ਜਾਣ ਵਾਲਾ ਉਹਦੇ ਖੇਤਾਂ ਨੂੰ, ਉਹ ਕੁਛ ਜਿਹੜੇ ਉੱਥੇ ਬਣਵਾ ਰਹੇ ਸੀਗੇ ਇਹ ਜੇਈ, ਉਹਨਾਂ ਨੇ ਦੂਜੀ ਜਿਹੜੀ ਧਿਰ ਸੀ ਉਹਨਾਂ ਦੇ ਨਾਲ ਮਿਲ ਕੇ ਉਹ ਮੋਗਾ ਜਿਹੜਾ ਸੀਗਾ ਅੱਗੇ ਕਰਤਾ, ਜਿੱਥੋਂ ਉਹਨੂੰ ਆਪਣੇ ਖੇਤਾਂ ਦੇ ਵਿੱਚ ਪਾਣੀ ਲਿਆਉਣਾ ਔਖਾ ਸੀ। ਉਹਨੇ ਇਹ ਗੱਲ ਜਿਹੜੀ ਜੀ ਇਹਨਾਂ ਅਫਸਰਾਂ ਤੱਕ ਪਹੁੰਚਾਈ ਕਿ ਤੁਸੀਂ ਗਲਤ ਕਰ ਰਹੇ ਹੋ, ਪਰ ਅਫਸਰਾਂ ਨੇ ਗਾਲਾਂ ਕੱਢ ਕੇ ਦਬਕੇ ਮਾਰ ਕੇ ਉਹਨੂੰ ਜਿਹੜਾ ਜੀ ਮੋੜ ਦਿੱਤਾ। ਜਦੋਂ ਉਹਦੀ ਵਾਹ ਨਾ ਚੱਲੀ ਤਾਂ ਉਹਨੇ ਜਿਹੜੀ ਕੀਟਨਾਸ਼ਕ ਦਵਾਈ ਸੀ ਉਹ ਪੀ ਲਈ। ਉਸ ਤੋਂ ਬਾਅਦ ਜੋ ਡਰਾਮਾ ਪੁਲਿਸ ਨੇ ਕੀਤਾ ਜੀ ਉਹ ਇਸ ਤੋਂ ਬਿਲਕੁਲ ਸੈਪਰੇਟ ਹੈ। ਜਿਹੜੇ ਇਹਦੇ ਪਿੰਡ ਵਾਸੀ ਸੀਗੇ, ਰਿਸ਼ਤੇਦਾਰ ਸੀ, ਉਹਨਾਂ ਨੇ ਡੈੱਡ ਬੋਡੀ ਜਿਹੜੀ ਸੀ ਰੱਖ ਕੇ ਮੁਜ਼ਾਹਰਾ ਕੀਤਾ। ਇਹ ਕਿਹਾ ਜੀ ਕਿ ਜਿੰਨੀ ਦੇਰ ਤੱਕ ਜਿਹੜੀ ਦੂਜੀ ਧਿਰ ਉੱਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਸੰਸਕਾਰ ਨਹੀਂ ਕਰਨਾ। ਪੁਲਿਸ ਨੇ ਲਾਠੀ ਚਾਰਜ ਕਰਕੇ ਉਹਦੀ ਡੈੱਡ ਬੋਡੀ ਜਿਹੜੀ ਸੀ ਚੁੱਕ ਲਈ ਤੇ ਧੱਕੇ ਦੇ ਨਾਲ ਜਿਹੜੀ ਹੈ ਜੀ ਉਹ ਮਸਾਣਾ ਦੇ ਵਿੱਚ ਲੈ ਗਈ ਇਹਨੂੰ ਫੂਕਣ ਦੇ ਵਾਸਤੇ ਜੀ। ਔਰ ਉੱਥੇ ਜਿਹੜਾ ਜੀ ਪੁਲਿਸ ਇਹਦਾ ਸੰਸਕਾਰ ਜਿਹੜਾ ਸੀ ਉਹ ਕਰਨ ਸਕੀ ਲੋਕਾਂ ਦੇ ਭਾਰੀ ਵਿਰੋਧ ਦੀ ਵਜ੍ਹਾ ਕਰਕੇ। ਇੱਕ ਤਾਂ ਉਹਨਾਂ ਦਾ ਜਿਹੜਾ ਜੀ ਗਿਆ, ਦੂਜਾ ਜਿਹੜਾ ਡੰਡਾ ਆ ਉਹ ਪੁਲਿਸ ਦਾ ਉਹ ਵੀ ਉਹਦੇ ਪਰਿਵਾਰ ਦੇ ਉੱਤੇ ਹੀ ਵਰਿਆ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਿੱਖ ਬੰਦੀਆਂ ਮਾਮਲੇ ਨੂੰ ਲੈ ਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਫੇਰ ਖੜਕੀ। ਜਿਹੜੇ ਇੱਕ ਬਿਆਨ ਜਿਹੜਾ ਜੀ ਆਇਆ ਉਹਦੇ ਤੋਂ ਤਾਂ ਇਸ ਤਰ੍ਹਾਂ ਹੀ ਲੱਗਦਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅਨੰਦਪੁਰ ਸਾਹਿਬ ਦੇ ਜਿਹੜੇ 350 ਸਾਲਾ ਜਿਹੜਾ ਸਮਾਗਮ ਮਨਾਏ ਜਾ ਰਹੇ ਨੇ, ਇਹ ਸਾੜ ਵਾਲੇ ਵੀ ਲੋਕਾਂ ਦੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਜਿਹੜੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਿੱਖ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਤਬਦੀਲ ਕਰਨ ਦੀ ਪ੍ਰਕਿਰਿਆ, ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਅਕਾਲੀ ਦਲ ਦੇ ਨਾਲ ਖੜਕਣ ਦੀਆਂ ਜਿਹੜੀਆਂ ਕੁਝ ਕਨਸੂਆਂ ਨੇ ਇਸ ਮਾਮਲੇ ਦੇ ਵਿੱਚ ਕੁੜੱਤਣ ਦੱਸਦੇ ਆ ਕਿ ਇੰਨੀ ਕੁ ਵਧੀਆ ਕਿ ਭਾਜਪਾ ਨੇ ਪੰਜਾਬ ਨੂੰ ਜਿਹੜਾ ਵਿੱਤੀ ਪੈਕੇਜ ਦਿਵਾਉਣ ਦੀ ਮੰਗ ਦੇ ਨਾਲ ਅਕਾਲੀ ਦਲ ਦੀ ਜਿਹੜੀ ਆਵਾਜ਼ ਆ ਉਹਦੇ ਨਾਲ ਉਹ ਤੋਂ ਪਾਸੇ ਕਰ ਲਿਆ ਆਪਣੇ ਆਪ ਨੂੰ ਜੀ। ਕਮਲ ਸ਼ਰਮਾ ਜਿਹੜਾ ਜੀ ਉਹ ਕਹਿੰਦਾ ਕਿ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਉਣ ਦਾ ਅਸੀਂ ਵਿਰੋਧ ਕਰਦੇ ਹਾਂ। ਉਹਦਾ ਇਹ ਕਹਿਣਾ ਕਿ ਅਕਾਲੀ ਦਲ ਨੇ ਭਾਜਪਾ ਦੇ ਨਾਲ ਇਹਦੇ ਸੰਬੰਧੀ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ। ਉਹਨੇ ਕਿਹਾ ਕਿ ਭਾਜਪਾ ਜਿਹੜਾ ਜੀ ਹਰ ਉਸ ਕਦਮ ਦਾ ਵਿਰੋਧ ਕਰੂਗੀ ਜਿਹਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਜਿਹੜਾ ਜੀ ਉਹ ਪੈਦਾ ਹੁੰਦਾ ਹੋਵੇ। 12 ਤੇ 13 ਜੂਨ ਨੂੰ ਜਿਹੜੀ ਇਹਦੇ ਸੰਬੰਧ ਦੇ ਵਿੱਚ ਮੀਟਿੰਗ ਜਿਹੜੀ ਉਹ ਰੱਖੀ ਹੋਈ ਆ। ਹੁਣ ਇਹਦੇ ਉੱਤੇ ਵੀ ਥੋੜਾ ਜਿਹਾ ਸਵਾਲ ਖੜਾ ਹੋ ਗਿਆ ਕਿ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਉਹ ਜਾਣਗੇ ਜਾਂ ਨਹੀਂ, ਜੇ ਕਿਉਂਕਿ ਇਹ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਜੀ ਇਹਦਾ ਵਿਰੋਧਤਾ ਜਿਹੜੀ ਆ ਉਹ ਕਰਦੇ ਆ। ਭਾਜਪਾ ਜਿਹੜੀ ਆਪਣੀ ਸ਼ਿਕਾਇਤ ਹੈ ਉਹ ਕੇਂਦਰੀ ਲੀਡਰਸ਼ਿਪ ਨੂੰ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਕਰ ਚੁੱਕੀ ਹੈ। ਬੇਸ਼ੱਕ ਇਹਨੂੰ ਬੜੇ ਵੱਡੇ ਰੂਪ ਦੇ ਵਿੱਚ ਲਿਆ ਜਾ ਰਿਹਾ ਕਿ ਖੜਕ ਪਈ ਆ, ਪਰ ਜੇ ਅਸਲ 'ਚ ਦੇਖੋ ਤਾਂ ਇਹ ਇਉਂ ਲੱਗਦਾ ਹੁੰਦਾ ਜੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਸੋਚੀ ਸਮਝੀ ਗਿਣੀ ਮਿੱਥੀ ਜਿਹੜੀ ਹੈ ਜੀ ਕੈਲਕੂਲੇਟਡ ਜਿਹੜੀ ਗੇਮ ਹੈ ਉਹ ਹੁੰਦੀ ਹੈ ਕਿ ਇਸ ਤਰ੍ਹਾਂ ਜਿਹੜਾ ਜੀ ਉਹ ਵਿਰੋਧ ਕਰਵਾ ਕੇ ਭਾਜਪਾ ਤੋਂ ਇਹੋ ਜਿਹੇ ਜਿਹੜੇ ਮਸਲੇ ਹੁੰਦੇ ਨੇ ਅਕਸਰ ਉਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੰਦੇ ਨੇ। ਭਾਜਪਾ ਵਾਲਿਆਂ ਨੇ ਕੱਖ ਨਹੀਂ ਕਰਨਾ ਜੇ ਸੁਹਿਰਦ ਹੋਣ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸ ਮਸਲੇ ਦੇ ਉੱਤੇ, ਕਿਉਂਕਿ ਉਹਨਾਂ ਕੋਲੇ ਝੰਡੀ ਵਾਲੀਆਂ ਕਾਰਾਂ ਨੇ, ਅਥਾਹ ਪੈਸੇ ਨੇ ਇਕੱਠੇ ਕਰਨ ਨੂੰ। ਨਾ ਉਹ ਝੰਡੀ ਵਾਲੀ ਕਾਰ ਛੱਡਣਗੇ, ਨਾ ਉਹ ਜਿਹੜੇ ਮਹੀਨੇ ਦੇ ਪੈਸੇ ਆਉਂਦੇ ਆ ਉਹਨਾਂ ਨੂੰ ਛੱਡਣਗੇ। ਪਰ ਇਹ ਉਹਨਾਂ ਦੀ ਇੱਕ ਸਾਜ਼ਿਸ਼ ਜਿਹੜੀ ਹੈ ਜੀ ਹੁੰਦੀ ਹੈ ਤੇ ਉਹੀ ਕੁਝ ਫੇਰ ਉਹ ਦੁਬਾਰਾ ਕਰ ਰਹੇ ਨੇ। ਜੀ। ਤੇ ਨਾਲ ਹੀ ਗੱਲ ਕਰਦੇ ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਨੂੰ ਕਿਸੇ ਵੀ ਟਾਈਮ ਪੰਜਾਬ 'ਚ ਅੰਮ੍ਰਿਤਸਰ ਦੇ ਵਿੱਚ ਲਿਆਂਦਾ ਜਾ ਸਕਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਪਤਨੀ ਜਿਹੜੀ ਹੈ ਜੀ ਉਹ ਕੈਨੇਡਾ ਤੋਂ ਇੱਥੇ ਆ ਗਏ ਹੋਏ ਨੇ ਔਰ ਪੰਜਾਬ ਦੇ ਵਿੱਚ ਉਹ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਜਿੱਥੋਂ ਮੂਲ ਰੂਪ ਦੇ ਵਿੱਚ ਆਪ ਹੈਗੇ ਨੇ। ਤੋ ਇੱਥੇ ਜਿਹੜਾ ਜੀ ਹੁਣ ਅਧਿਕਾਰਤ ਤੌਰ ਦੇ ਉੱਤੇ ਇਹਦੀ ਪੁਸ਼ਟੀ ਜਿਹੜੀ ਆ ਉਹ ਹੋ ਚੁੱਕੀ ਹੈ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਜੀ ਤਬਦੀਲ ਕੀਤਾ ਜਾ ਰਿਹਾ ਔਰ ਐਨੀ ਟਾਈਮ ਜਿਹੜਾ ਉਹਨਾਂ ਨੂੰ ਲਿਆਂਦਾ ਜਾ ਰਿਹਾ, ਕਿਉਂਕਿ ਇਹਨੂੰ ਖੁਫੀਆ ਰੱਖਿਆ ਜਾ ਰਿਹਾ ਥੋੜਾ ਸਾਰੇ ਜਿਹੜਾ ਦੀ ਇਹ ਕਾਰਵਾਈ ਆ ਉਹਨੂੰ ਜੀ, ਤਾਂ ਕਿ ਇਹ ਜਿਹੜੀ ਇਹਦੀ ਲੀਕ ਨਾ ਹੋਵੇ ਜਿੰਨੀ ਦੇਰ ਤੱਕ ਇੱਥੇ ਉਹਨਾਂ ਨੂੰ ਸ਼ਿਫਟ ਨਹੀਂ ਕਰ ਦਿੱਤਾ ਜਾਂਦਾ। ਇਹ ਵੀ ਪਤਾ ਲੱਗਾ ਕਿ ਜਿਹੜੀ ਅੰਦਰ ਜੇਲ੍ਹ ਦੇ ਅੰਦਰ ਜਿਹੜਾ ਗੁਰਦੁਆਰਾ ਹੈ ਉਹਦੇ ਜਿਹੜੇ ਸਾਂਭ ਸੰਭਾਲ ਕਰਦੇ ਜਿਹੜੇ ਕੁਝ ਗੁਰਸਿੱਖ ਨੇ ਉਹਨਾਂ ਨੂੰ ਅੰਦਰ ਜਿਹੜਾ ਜੀ ਲਾਇਆ ਗਿਆ ਭੁੱਲਰ ਹੋਰਾਂ ਦੇ ਨਾਲ ਜਿਹੜਾ ਜੀ, ਤਾਂ ਕਿ ਉਹਨਾਂ ਦੀ ਦੇਖ ਰੇਖ ਜਿਹੜੀ ਕੀਤੀ ਜਾ ਸਕੇ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੀ ਜਿਹੜੀ ਹੈ ਜੀ ਉਹਨਾਂ ਦੀ ਪੈਰੋਲ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਜਾਊਗਾ। ਉਹਨਾਂ ਨੂੰ ਤਕਰੀਬਨ ਕੁਝ ਹਫ਼ਤਿਆਂ ਦੀ ਪੈਰੋਲ ਦੇ ਉੱਤੇ ਪਹਿਲਾਂ ਜਿਹੜਾ ਰਿਹਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਜੀ ਪੱਕੀ ਪੈਰੋਲ ਵੱਲ ਨੂੰ ਫਿਰ ਜਿਹੜੇ ਜੀ ਕਦਮ ਚੁੱਕੇ ਜਾਣਗੇ।
ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜਾ ਉਹਨਾਂ ਦਾ ਸਹੁਰੇ ਪਰਿਵਾਰ ਦਾ ਘਰ ਹੈ ਉਹਦੇ ਵਿੱਚ ਉਹ ਪੈਰੋਲ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਹੀ ਜਿਹੜੇ ਆ ਉਹ ਰਹਿ ਸਕਦੇ ਆ। ਤੇ ਤਕਰੀਬਨ ਜਿਹੜੀ ਉਹਨਾਂ ਨੂੰ ਲਿਆਉਣ ਵਾਲੀ ਹੈ ਜੀ ਜਿਹੜੀ ਉਹਦੀ ਪੁਸ਼ਟੀ ਤਕਰੀਬਨ ਹੋ ਗਈ ਹੋਈ ਹੈ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਜੀ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਐਨੀ ਟਾਈਮ ਜਿਹੜਾ ਜੀ ਅੱਜ ਲਿਆਂਦੇ ਜਾ ਸਕਦੇ ਨੇ ਜਾਂ ਰਾਤ ਨੂੰ ਜਿਹੜਾ ਜੀ ਔਰ ਕਿਸੇ ਸਮੇਂ ਵੀ ਜਿਹੜਾ ਉਹਨਾਂ ਨੂੰ ਇੱਥੇ ਲਿਆਂਦਾ ਜਾ ਸਕਦਾ। ਕਿਵੇਂ ਲਿਆਂਦਾ ਜਾਊਗਾ ਇਹਦੇ ਵਾਸਤੇ ਜਿਹੜਾ ਜੀ ਕੁਝ ਵੀ ਕਲੀਅਰ ਨਹੀਂ ਕਰ ਰਹੀਆਂ ਜਿਹੜੀਆਂ ਫੋਰਸਿਸ ਨੇ, ਉਹ ਇਸ ਕਰਕੇ ਕਿ ਕੋਈ ਮੁਸ਼ਕਿਲ ਜਿਹੜੀ ਉਹ ਖੜੀ ਨਾ ਹੋਵੇ। ਜੀ ਜੀ ਅਗਲੀ ਗੱਲ ਕਰਦੇ ਹਾਂ, ਨੈਸਲੇ ਜਿਹੜੇ ਆ ਹਾਈ ਕੋਰਟ ਦੇ ਵਿੱਚ ਪਹੁੰਚੀ। ਜੀ ਐਕਚੁਅਲੀ ਜਿਹੜੇ ਨੈਸਲੇ ਹੈ ਜੀ ਉਹਨੇ ਇਹ ਮੁੰਬਈ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਜੀ ਉਹ ਖੜਕਾਇਆ। ਕੰਪਨੀ ਨੇ ਜਿਹੜਾ ਭਾਰਤੀ ਖੁਰਾਕ ਮਾਪਦੰਡ ਤਕਨੀਕ ਹੈ ਉਹਦੇ ਇੰਸਟੈਂਟ ਜਿਹੜੇ ਨੂਡਲਸ ਬ੍ਰਾਂਡ ਦੀ ਜਿਹੜੇ ਹੁਕਮ ਨੂੰ ਲੈ ਕੇ ਸਮੀਖਿਆ ਦੀ ਅਪੀਲ ਜਿਹੜੀ ਆ ਉਹ ਕੀਤੀ ਆ। ਜਿਹੜਾ ਮੁੰਬਈ ਸ਼ੇਅਰ ਬਾਜ਼ਾਰ ਹੈ ਉਹਨੂੰ ਭੇਜੀ ਸੂਚਨਾ ਵਿੱਚ ਕੰਪਨੀ ਨੇ ਕਿਹਾ ਹੈ ਕਿ ਮੈਗੀ ਨੂਡਲਸ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਦੇ ਤਹਿਤ ਨੈਸਲੇ ਇੰਡੀਆ ਜਿਹੜੀ ਹੈ ਜੀ ਉਹ ਮੁੰਬਈ ਹਾਈ ਕੋਰਟ ਗਈ ਹੈ। 2011 ਦਾ ਮੁੱਦਾ ਜਿਹੜਾ ਮਾਪਦੰਡ ਕਾਨੂੰਨ ਦਾ ਉਹਨੇ ਚੁੱਕਿਆ ਜੀ। ਮਹਾਰਾਸ਼ਟਰ ਦੇ ਵਿੱਚ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ 6 ਜੂਨ 2015 ਦੀ ਜਿਹੜੀ FSAI ਦੀ 5 ਜੂਨ ਦੀ ਹੁਕਮ ਨਿਆਇਕ ਹੈ ਜੀ ਉਹ ਰਾਏ ਉਹਨੇ ਇਹਦੇ ਉੱਤੇ ਮੰਗੀ ਹੈ ਜੀ। ਔਰ ਕਿਉਂਕਿ ਜਿਹੜਾ ਨੈਸਲੇ ਦਾ ਸ਼ੇਅਰ ਹੈ ਜੀ ਉਹ ਲਗਾਤਾਰ ਡਿੱਗਿਆ, ਇਸ ਕਰਕੇ ਉਹਨੂੰ ਕੋਈ ਨਾ ਕੋਈ ਕਾਨੂੰਨੀ ਰਾਹ ਤਾਂ ਜਿਹੜਾ ਉਹ ਅਖਤਿਆਰ ਕਰਨਾ ਹੀ ਪੈਣਾ ਸੀਗਾ। ਜਿਹੜੇ ਚੰਡੀਗੜ੍ਹ ਦੇ ਵਿੱਚ ਉਹਦੇ 2 ਸੈਂਪਲ ਜਿਹੜੇ ਸਫਲ ਹੋਏ ਨੇ ਨਾ, ਪਹਿਲਾਂ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਲਏ ਗਏ ਸੀ ਤੇ ਬਾਅਦ ਦੇ ਵਿੱਚ ਜਿਹੜੇ ਹਰਿਆਣੇ ਤੋਂ ਸੈਂਪਲ ਲੈ ਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਜਿਹੜੀ ਛਾਣਬੀਣ ਕੀਤੀ ਗਈ ਹੈ। ਇਹ 2 ਜਿਹੜੇ ਸੈਂਪਲ ਨੇ ਇਹ ਇਸ ਕੇਸ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਨੇ। ਜੀ ਜੀ ਤੇ ਇਹ ਪਿਛਲੇ ਦਿਨੀ ਇਹ ਵੀ ਜਿਹੜੀ ਕੁਛ ਸਿੰਗਾਪੁਰ ਦੇ ਵਿੱਚ ਵੀ ਜਿਹੜੇ ਇਸ ਦੇ ਸੈਂਪਲ ਜਿਹੜੇ ਆ ਉਹ ਪੋਜ਼ੀਟਿਵ ਰਹੇ ਨੇ, ਉਸ ਦੇ ਵਿੱਚ ਵੀ ਕਹਿੰਦੇ ਕੁਛ ਖਾਸ ਨਹੀਂ ਨਿਕਲਿਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਜੰਮੂ ਕਸ਼ਮੀਰ ਤੋਂ ਮੁਫਤੀ ਹੁਣਾਂ ਨੇ ਆਖਿਆ ਵੀ ਜਿਹੜੇ ਜਸਜੀਤ ਸਿੰਘ ਹੁਣਾਂ ਦੀ ਮੌਤ ਦੀ ਜਿਹੜੀ ਜਾਂਚ ਹੋਵੇਗੀ। ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਹੈ ਜੀ ਉਹਨੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਨੂੰ 4 ਜੂਨ ਨੂੰ ਜਿਹੜਾ ਗਾਡੀਗੜ੍ਹ ਖੇਤਰ ਤੇ ਰਾਣੀ ਬਾਗ ਦੇ ਵਿੱਚ ਜਿਹੜੇ ਹਿੰਸਕ ਪ੍ਰਦਰਸ਼ਨ ਹੋਏ ਸੀਗੇ ਉਹਦੇ ਦੌਰਾਨ ਮਾਰੇ ਗਏ ਜਿਹੜਾ ਸਿੱਖ ਨੌਜਵਾਨ ਹੈ ਉਹਦੇ ਮਾਮਲੇ ਦੀ ਜਾਂਚ ਦੇ ਹੁਕਮ ਜਿਹੜੇ ਉਹ ਦਿੱਤੇ ਨੇ। ਸੂਬੇ ਦੀ ਸਰਕਾਰ ਨੇ ਇਹ ਹਦਾਇਤ ਜਿਹੜੀ ਆ ਦਿੱਤੀ ਆ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ 1 ਮਹੀਨੇ ਦੇ ਅੰਦਰ ਜਿਹੜੀ ਉਹ ਸੌਂਪੀ ਜਾਵੇ। ਸਰਕਾਰੀ ਬੁਲਾਰੇ ਨੇ ਵੀ ਦੱਸਿਆ ਕਿ ਸਰਕਾਰ ਦੇ ਵੱਲੋਂ 10 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਦੇ ਪਿੱਛੋਂ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਜਿਹੜਾ ਜੀ ਕੱਲ੍ਹ ਤੋਂ ਇਸ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਕਰਨਗੇ। ਜੰਮੂ ਦੇ ਵਿੱਚ ਹਿੰਸਕ ਮੁਜ਼ਾਹਰੇ ਦੇ ਵਿੱਚ ਜਿਹੜਾ ਸਿੱਖ ਨੌਜਵਾਨ ਜਸਜੀਤ ਸਿੰਘ ਸੀਗਾ ਉਸ ਮਾਮਲੇ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਨਿਆਇਕ ਜਾਂਚ ਦੀ ਜਿਹੜੀ ਉਹ ਮੰਗ ਕੀਤੀ ਸੀ। ਜੰਮੂ ਕਸ਼ਮੀਰ ਸਿੱਖ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਜਿਹੜੇ ਇਹਦੀ ਮੰਗ ਜਿਹੜੀ ਉਹ ਕੀਤੀ ਸੀਗੀ ਔਰ ਇਹਦੇ ਉੱਤੇ ਹੈਰਾਨਗੀ ਵੀ ਜ਼ਾਹਰ ਕੀਤੀ ਸੀ ਕਿ ਸਿੱਖ ਨੌਜਵਾਨਾਂ ਦੇ ਖਿਲਾਫ ਤਾਂ ਦਰਜ ਕਰਨ ਨੂੰ ਕੇਸ ਜਿਹੜਾ ਦਰਜ ਕਰਨ ਨੂੰ ਪਹਿਲ ਦਿੱਤੀ ਪਰ ਇਹਦੀ ਜਾਂਚ ਜਿਹੜੀ ਉਹ ਨਹੀਂ ਕੀਤੀ ਗਈ। ਸੋ ਇੰਨੇ ਦਿਨ ਹੁਣ ਜਿਹੜੇ 6 ਦਿਨ ਬੀਤ ਜਾਣ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਮੁਫਤੀ ਉਹਨਾਂ ਨੇ ਇਹਦੀ ਜਾਂਚ ਦੇ ਹੁਕਮ ਜਿਹੜੇ ਉਹ ਦਿੱਤੇ ਨੇ। ਯਾਦ ਹੋਣਾ ਤੁਹਾਨੂੰ ਕਿ ਇਸ ਮਸਲੇ ਦੇ ਉੱਤੇ ਮਾਮਲਾ ਤਾਂ ਦਰਜ ਹੋ ਗਿਆ ਸੀਗਾ ਪਹਿਲਾਂ ਹੀ। ਪੁਲਿਸ ਵਾਲਾ ਜਿਹਨੇ ਗੋਲੀ ਚਲਾਈ ਸੀਗੀ ਉਹਦੀ ਸਸਪੈਂਡ ਜਿਹੜਾ ਜੀ ਹੋ ਗਿਆ, ਉਹਦੀ ਅਰੈਸਟ ਵੀ ਜਿਹੜੀ ਆ ਇਸ ਮਸਲੇ ਦੇ ਉੱਤੇ ਹੋਈ ਹੈ। ਪਰ ਜਿਹੜੀ ਜਾਂਚ ਹੈ ਦੇਖਦੇ ਹਾਂ ਜੀ ਉਸ ਜਾਂਚ ਦੇ ਵਿੱਚ ਅਸਲ ਦੇ ਵਿੱਚ ਕੀ ਨਿਕਲਦਾ ਜੀ। ਇਹ ਮੰਗ ਜ਼ਰੂਰ ਸੀ ਜਿਹੜੀਆਂ ਉੱਥੇ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਸੀ ਸਿੱਖ ਜਥੇਬੰਦੀਆਂ ਉਹਨਾਂ ਦੀ। ਜੀ ਤਾਂ ਅਗਲੀ ਜਿਹੜੀ ਗੱਲ ਕਰਦੇ ਹਾਂ, ਉਪ ਮੁੱਖ ਮੰਤਰੀ ਪੰਜਾਬ ਦੇ ਸੁਖਬੀਰ ਬਾਦਲ ਹੁਣਾਂ ਨੇ ਸਾਰਿਆਂ ਨੂੰ ਵਿਧਾਇਕਾਂ ਨੂੰ ਵਜ਼ੀਰਾਂ ਨੂੰ ਜਿਹੜੇ ਆ ਜੀ ਪਰਫੋਰਮਾ ਭਰਨ ਲਈ ਆਖਿਆ, ਪੁੱਛਿਆ ਵੀ ਪਿਛਲੇ 3 ਸਾਲਾਂ 'ਚ ਕੀ ਕੀਤਾ ਆ। ਵਿਦੇਸ਼ ਦੇ ਵਿੱਚ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਪਰਫੋਰਮਾ ਜਿਹੜਾ ਜੀ ਇੱਕ ਤਿਆਰ ਕੀਤਾ ਜਿਹੜਾ ਸਾਰੇ ਵਿਧਾਇਕਾਂ ਨੂੰ ਵੰਡਿਆ ਗਿਆ। ਚੀਫ ਪਾਰਲੀਮਾਨੀ ਸੈਕਟਰੀ ਉਹਨਾਂ ਨੂੰ ਵੰਡਿਆ ਗਿਆ ਤੇ ਮੰਤਰੀਆਂ ਨੂੰ ਜਿਹੜਾ ਜੀ ਉਹ ਵੰਡਿਆ ਗਿਆ। ਇਹਦੇ ਵਿੱਚ ਅਕਾਲੀ ਦਲ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਲਿਖਤ ਰੂਪ ਦੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਜਿਹੜੇ ਉਹ ਦਿੱਤੇ ਨੇ ਤਾਂ ਕਿ ਇਹ ਮੁਲਾਂਕਣ ਜਿਹੜਾ ਜੀ ਕੀਤਾ ਜਾ ਸਕੇ ਕਿ ਇਹਨਾਂ ਨੇ 3.5 ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਕੀ ਕੁਛ ਕੀਤਾ। ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਦੇ ਮੁਤਾਬਕ ਹਰ ਵਿਅਕਤੀ ਨੂੰ ਜਿਹੜਾ ਪਰਫਾਰਮਾ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀਆਂ 2017 ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨੂੰ ਇੱਕ ਕਿਸਮ ਦੇ ਨਾਲ ਇਹਦੀ ਪ੍ਰੈਕਟਿਸ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ। ਅਕਾਲੀ ਦਲ ਦੇ ਕੁਝ ਸੂਤਰ ਦੱਸਦੇ ਨੇ ਕਿ ਇਹ ਜਿਹੜਾ ਪਰਫਾਰਮਾ ਹੈ ਇਹਨੂੰ ਪੜ੍ਹ ਕੇ ਅੱਗੋਂ ਜਿਹੜੀਆਂ ਟਿਕਟਾਂ ਨੇ ਉਹ ਤੈਅ ਕੀਤੀਆਂ ਜਾਣਗੀਆਂ ਜੀ।
ਜਿਹੜੇ ਵਿਦੇਸ਼ ਤੋਂ ਜਦੋਂ ਪਰਤਣਗੇ ਉਦੋਂ ਇਹਦਾ ਸਾਰਾ ਜਿਹੜਾ ਖੰਗਾਲਿਆ ਜਾਊਗਾ ਕਿ ਕਿਹਨੇ ਜਿਹੜਾ ਜੀ ਉਹ ਕੀ ਲਿਖਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਮੰਤਰੀ ਤੇ ਵਿਧਾਇਕ ਜਿਹੜੇ ਨੇ ਉਹ ਕਸੂਤੇ ਫਸਣਗੇ ਇਸ ਮਸਲੇ ਦੇ ਵਿੱਚ, ਕਿਉਂਕਿ ਇਹਦੇ ਪਰਫਾਰਮੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਰ ਮੰਤਰੀ, ਮੁੱਖ ਸੰਸਦੀ ਸਕੱਤਰ, ਵਿਧਾਇਕ, ਹਲਕਾ ਇੰਚਾਰਜ ਜਿਹੜਾ ਜੀ ਉਹ ਮੁਲਾਂਕਣ ਜਿਹੜਾ ਜੀ ਉਹ ਕਰੇ ਕਿ 2012 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨੇ ਆਪਣੇ ਹਲਕੇ ਦੇ ਵਿੱਚ ਕਿਹੜਾ ਵਾਅਦਾ ਕੀਤਾ ਸੀਗਾ ਤੇ ਉਹ ਵਾਅਦਾ ਜਿਹੜਾ ਜੀ ਉਹ ਪੂਰਾ ਹੋਇਆ ਜਾਂ ਨਹੀਂ, ਕਿੰਨੇ ਵਾਅਦੇ ਜਿਹੜੇ ਨੇ ਉਹ ਵਫਾ ਹੋਏ ਨੇ। ਜਿਹੜੀ ਵਿਰੋਧੀ ਉਮੀਦਵਾਰ ਦੇ ਨਾਲੋਂ ਜਿੱਤ ਹਾਰ ਦਾ ਕਿੰਨੀਆਂ ਵੋਟਾਂ ਦਾ ਫਰਕ ਸੀਗਾ, ਜਿਹੜੇ ਵਾਅਦੇ ਰਹਿ ਗਏ ਪੂਰੇ ਹੋਣ ਤੋਂ ਉਹ ਰਹਿੰਦੇ ਸਮੇਂ ਦੇ ਦੌਰਾਨ ਜਿਹੜੇ ਉਹ ਹੱਲ ਕੀਤੇ ਜਾ ਸਕਦੇ ਨੇ ਜਾਂ ਨਹੀਂ। ਤੇ ਨਾਲ ਦੀ ਨਾਲ ਥੱਲੇ ਇਹ ਵੀ ਲਿਖਿਆ ਕਿ ਤੁਹਾਡਾ ਜਿਹੜਾ ਇਹ ਪਰਫਾਰਮਾ ਹੈ ਇਹ ਇਸ ਗੱਲ ਦੇ ਉੱਤੇ ਕੰਮ ਕਰੂਗਾ ਕਿ ਅੱਗੋਂ ਜਿਹੜੀ ਆ ਉਹ ਤੁਹਾਨੂੰ ਟਿਕਟ ਮਿਲਣੀ ਆ ਜਾਂ ਨਹੀਂ। ਜਿਹੜੇ ਮੰਤਰੀ ਨੇ, ਵਿਧਾਇਕ ਨੇ, ਹਲਕਾ ਇੰਚਾਰਜ ਨੇ ਜਾਂ ਚੀਫ ਪਾਰਲੀਮਾਨੀ ਸੈਕਟਰੀ ਨੇ, ਜੋ ਕੁਝ ਉਹਨਾਂ ਨੇ ਆਪਣੇ ਵਿਰੋਧੀਆਂ ਦੇ ਨਾਲ ਪਿਛਲੇ ਖਾਸ ਤੌਰ ਦੇ ਉੱਤੇ 3.5 ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਕੀਤਾ, ਜੇ ਉਹਦਾ ਪਰਫਾਰਮਾ ਭਰਨ ਨੂੰ ਦਿੰਦੇ ਤੇ ਸ਼ਾਇਦ ਕਈ ਪੇਪਰ ਜਿਹੜੇ ਲੱਗ ਜਾਣੇ ਸੀਗੇ। ਜਿਵੇਂ ਜਿਹੜੇ ਸਟੂਡੈਂਟ ਨੇ ਉਹ ਸ਼ੀਟ ਮੰਗਦੇ ਹੁੰਦੇ ਨੇ ਐਕਸਟਰਾ ਸ਼ੀਟ, ਉਹ ਐਕਸਟਰਾ ਸ਼ੀਟਾਂ ਜਿਹੜੀਆਂ ਉਹ ਲਾਉਣੀਆਂ ਪੈ ਜਾਣੀਆਂ ਸੀ। ਸ਼ਾਇਦ ਇਹਦੇ ਦੌਰਾਨ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾ ਮੰਗੀਆਂ ਜਾਣ, ਜਾਂ ਜੇ ਪਰਫਾਰਮਾ ਲੈਣਾ ਹੀ ਆ ਤੇ ਪਰਫਾਰਮਾ ਤਾਂ ਮੇਰਾ ਖਿਆਲ ਸਾਰੇ ਦਾ ਸਾਰਾ ਇਹੀ ਹੋਊਗਾ ਜੀ ਅਸੀਂ ਆਪਣੇ ਵਿਰੋਧੀਆਂ ਨੂੰ ਕਿਵੇਂ ਦਰੜਿਆ ਤੇ ਜਿਹਦੀ 5 ਕਰੋੜ ਦੀ ਪ੍ਰਾਪਰਟੀ ਸੀ ਉਹ 50 ਦੀ ਕਿਵੇਂ ਹੋ ਗਈ, 50 ਵਾਲੇ ਦੀ 500 ਦੀ ਕਿਵੇਂ ਹੋ ਗਈ। ਜੀ ਬਿਲਕੁਲ ਜੀ, ਉਹਨਾਂ ਨੇ ਇਹ ਥੋੜ੍ਹੀ ਦੱਸਣਾ ਵੀ ਮੈਂ ਆਹ ਨਹੀਂ ਕੀਤਾ ਜਾਂ ਉਹ ਨਹੀਂ ਕੀਤਾ। ਤੇ ਲਓ ਅਗਲੀ ਜਿਹੜੀ ਆਪਾਂ ਗੱਲ ਉਸ ਦੇ ਵੱਲ ਵੱਧਦੇ ਹਾਂ, ਕਈ ਹੋਰ ਨਹਿਰਾਂ ਦਾ ਪਾਣੀ ਕੱਟਿਆ ਜਾ ਰਿਹਾ। ਇਸ ਲਈ ਇਹ ਮਾਮਲਾ ਕਾਫੀ ਪੰਜਾਬ ਦੇ ਵਿੱਚ ਜ਼ੋਰ ਫੜਦਾ ਜਾ ਰਿਹਾ ਜੀ। ਆਪਾਂ ਕੱਲ ਵੀ ਇਹ ਗੱਲ ਕੀਤੀ ਸੀਗੀ ਕਿ 70 ਪਿੰਡ ਜਿਹੜੇ ਨੇ ਉਹਨਾਂ ਦਾ ਜਿਹੜਾ ਜੀ ਪਾਣੀ ਕੱਟ ਦਿੱਤਾ ਗਿਆ ਕਿ ਜਲ ਸੈਸ ਜਿਹੜਾ ਜੀ ਇਹਨਾਂ ਨੇ ਜਮ੍ਹਾਂ ਨਹੀਂ ਕਰਾਇਆ। ਔਰ ਬਠਿੰਡਾ ਸੰਸਦੀ ਹਲਕੇ ਦਾ ਨਹਿਰੀ ਪਾਣੀ ਜਿਹੜਾ ਉਹ 'ਤੇ ਵੀ ਕੱਟ ਲਾਤਾ ਜੀ। ਨਹਿਰੀ ਮਹਿਕਮੇ ਨੇ ਜਲ ਟੈਕਸ ਨਾ ਤਾਰਨ ਕਰਕੇ ਇਸ ਜਿਹੜਾ ਸੰਸਦੀ ਹਲਕਾ ਇਹਦੇ 4 ਰਜਵਾਹੇ ਜਿਹੜੇ ਨੇ ਉਹ ਬੰਦ ਕਰਤੇ ਨੇ। ਕੋਟਲਾ ਬਰਾਤ ਤੇ ਨਹਿਰੀ ਪਾਣੀ ਤੇ ਕੱਟ ਲਾਤਾ, ਜਿਹਦੇ ਕਰਕੇ ਨਹਿਰੀ ਪਾਣੀ ਦੀ ਤੋੜ ਜਿਹੜੀ ਆ ਉਹ ਆ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੇ ਵਾਸਤੇ ਨਹਿਰੀ ਪਾਣੀ ਦੀ ਜਿਹੜੀ ਹੈ ਜ਼ਰੂਰਤ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਖੇਤਾਂ ਨੂੰ ਸਿੰਜਣ ਵਾਲੀ ਜਿਹੜੀ ਕੋਟਲਾ ਬਰਾਂਚ ਤੇ ਨਹਿਰੀ ਪੈਣੀ ਤੇ 150 ਕਿਊਸਕ ਪਾਣੀ ਦਾ ਕੱਟ ਜਿਹੜਾ ਦੀ ਉਹ ਲਾਤਾ। ਪਿਛਲੇ ਵਰੇ ਕੋਟਲਾ ਬਰਾਂਚ ਦੇ ਵਿੱਚ 1700 ਕਿਊਸਕ ਤੱਕ ਪਾਣੀ ਚੱਲਦਾ ਰਿਹਾ। ਐਲਕੀ ਇਸ ਨਹਿਰ ਦੇ ਵਿੱਚ 1450 ਕਿਊਸਕ ਪਾਣੀ ਜਿਹੜਾ ਚੱਲ ਰਿਹਾ। ਕੋਟਲਾ ਬਰਾਂਚ ਦੇ ਵਿੱਚ 1450 ਕਿਊਸਕ ਪਾਣੀ ਜਿਹੜਾ ਕੱਲ ਤੱਕ ਆ ਰਿਹਾ ਸੀਗਾ ਔਰ ਇਹ ਪਾਣੀ ਘੱਟ ਕੇ ਹੁਣ 1350 ਕਿਊਸਕ ਜਿਹੜਾ ਦੀ ਉਹ ਰਹਿ ਗਿਆ। ਕੋਟਲਾ ਬਰਾਜ ਦੇ ਵਿੱਚ 1300 ਕਿਊਸਕ ਪਾਣੀ ਜਿਹੜਾ ਦੀ ਅੱਜ ਹੋ ਜਾਊਗਾ। ਔਰ ਸੂਤਰ ਇਹ ਦੱਸਦੇ ਨੇ ਕਿ ਪਿਛਲੇ ਵਰੇ ਕੋਟਲਾ ਬਰਾਜ ਦੇ ਵਿੱਚ ਪਾਣੀ ਦੀ ਜਿਹੜੀ ਮਿਕਦਾਰ ਸੀ ਉਹਦੇ ਵਿੱਚ ਕਦੀ ਕਮੀ ਨਹੀਂ ਸੀ ਆਈ। ਖਾਸ ਤੌਰ ਦੇ ਉੱਤੇ ਜਿਹੜੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਫਾਇਦਾ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਸੀਗਾ। ਇਹਦੇ ਵਿੱਚ ਅਸਲ ਦੇ ਵਿੱਚ ਜਿਹੜੀ ਕਹਾਣੀ ਉਹ ਕੀ ਹੈ ਜੀ, ਕਿਉਂਕਿ ਜਿਹੜੇ ਤੇਜ਼ੀ ਦੇ ਨਾਲ ਇਹ ਕੱਟ ਜਿਹੜੇ ਉਹ ਲਾਏ ਜਾ ਰਹੇ ਨੇ, ਇਹ ਤਾਂ ਜਿਹੜੀ ਆ ਪਰਫਾਰਮੇ ਦੀ ਆਪਾਂ ਗੱਲ ਕਰਕੇ ਹਟਿਆ, ਇਹ ਬਿਲਕੁਲ ਦੂਜੀ ਕਿਸਮ ਦਾ ਜਿਹੜਾ ਪਰਫਾਰਮਾ ਜੀ। ਜਦੋਂ ਇੱਕ ਪਾਸੇ ਬਿਜਲੀ ਪਾਣੀ ਫ੍ਰੀ ਹੈ ਕਿਸਾਨਾਂ ਦਾ, ਫਿਰ ਜਲ ਸੈਸ ਜਿਹੜਾ ਜੀ ਉਹ ਕਿਵੇਂ ਇਕੱਠਾ ਕਰ ਰਹੇ ਨੇ। ਜਿਹੜੇ ਵੱਡੇ ਵੱਡੇ ਲੋਕ ਨੇ ਜਿਹੜੇ ਬੈਂਕਾਂ ਦੇ ਨਾਲ ਜਿਨ੍ਹਾਂ ਨੇ ਕਿਸੇ ਨੇ ਠੱਗੀ ਮਾਰ ਲਈ ਜਾਂ ਜੋ ਕੁਛ ਆ ਪਰਫਾਰਮੇ ਵਾਲੀ ਗੱਲ ਹੀ ਸੀ ਉਹਦੇ ਵਿੱਚ ਕਿੰਨੀਆਂ ਠੱਗੀਆਂ ਮਾਰੀਆਂ, ਕੋਈ ਉਹਨਾਂ ਨੂੰ ਪੁੱਛਦਾ ਨਹੀਂ। 3 ਕਰੋੜ 3.5 ਕਰੋੜ ਰੁਪਏ ਦੀ ਜਿਹੜੀ ਨਗੂਣੀ ਰਕਮ ਇਕੱਠਾ ਕਰਨ ਦੀ ਜਿਹੜਾ ਜੀ ਉਹਦਾ ਹਵਾਲਾ ਦੇ ਕੇ ਕਿਸਾਨਾਂ ਦੇ ਗਲ ਦੇ ਵਿੱਚ ਜਿਹੜਾ ਜੀ ਇਹ ਗੂਠਾ ਦਿੱਤਾ ਜਾ ਰਿਹਾ। ਔਰ ਪਾਣੀ ਦੀ ਬੂੰਦ ਦੇ ਵਾਸਤੇ ਕਿਸਾਨ ਕਿਵੇਂ ਤਰਸ ਰਹੇ ਨੇ, ਇਹਦੀ ਖਬਰ ਆਪਾਂ ਪਹਿਲਾਂ ਮੌੜ ਮੰਡੀ ਵਾਲੀ ਸਾਂਝੀ ਕਰ ਹਟਿਆ ਜੀ ਕਿ ਕਿਸਾਨ ਜਿਹੜਾ ਇੱਕ ਮੋਗਾ ਲਾਉਣ ਦੇ ਕਰਕੇ ਖੁਦਕੁਸ਼ੀ ਕਰ ਗਿਆ। ਬਿਲਕੁਲ ਜੀ, ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਡੀਗੜ੍ਹ ਖੁਸ਼ ਰਹਿਣ ਦੇ ਵਿੱਚ ਮੋਹਰੀ। ਜਿਹੜਾ ਸਿਟੀ ਬਿਊਟੀਫੁਲ ਚੰਡੀਗੜ੍ਹ ਹੈ ਜੀ, ਉਹਦੇ ਦੇਸ਼ ਦੇ ਵਿੱਚ ਸਭ ਤੋਂ ਵੱਧ ਖੁਸ਼ ਜਿਹੜੇ ਵਿਅਕਤੀ ਇੱਥੇ ਰਹਿੰਦੇ ਨੇ। ਅਸਾਮ ਦੀ ਰਾਜਧਾਨੀ ਗੁਵਾਹਾਟੀ ਜਿਹੜੀ ਹੈ ਜੀ, ਉਹਦੇ ਵਿੱਚ ਉਹਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਉਦਾਸੀ ਹੈ ਜੀ। ਦੱਖਣੀ ਕੋਰੀਆ ਦੀ ਇੱਕ ਕੰਪਨੀ ਹੈ LG, ਉਹਦੇ ਵੱਲੋਂ ਇਹ ਜਿਹੜਾ ਜੀ ਸਰਵੇਖਣ ਕਰਵਾਇਆ ਗਿਆ। ਜਿਹੜੇ ਵੱਡੇ ਸ਼ਹਿਰ ਨੇ ਮਹਾਨਗਰ, ਉਹਨਾਂ ਦਿੱਲੀ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਜਿਹੜੀ ਹੈ ਜੀ ਠਾਕੇ ਲਾਉਂਦੀ ਹੈ, ਭਾਵ ਕਿ ਉਹ ਫਿਰ ਵੀ ਖੁਸ਼ ਰਹਿੰਦੇ ਨੇ, ਜਦੋਂ ਕਿ ਮੁਲਕ ਦਾ ਔਰ ਦੇਸ਼ ਵਾਸੀਆਂ ਦਾ ਮਨੋਰੰਜਨ ਕਰਨ ਦਾ ਭਾਰ ਜਿਹੜੀ ਚੁੱਕਣ ਵਾਲੀ ਫਿਲਮੀ ਨਗਰੀ ਮੁੰਬਈ ਹੈ, ਉਹਦੇ ਲੋਕਾਂ ਦੇ ਚਿਹਰਿਆਂ ਤੋਂ ਹਾਸਾ ਜਿਹੜਾ ਜੀ ਉਹ ਕਿਤੇ ਰਫੂ ਚੱਕਰ ਜਿਹੜਾ ਉਹ ਹੋ ਚੁੱਕਿਆ। ਜਿਹੜੇ ਸਰਵੇ ਨੇ ਉਹ ਕਹਿੰਦੇ ਨੇ ਕਿ ਜੇ ਜ਼ੋਨਵਾਰ ਦੇਖਿਆ ਜਾਵੇ ਤਾਂ ਉੱਤਰੀ ਭਾਰਤ ਜਿਹੜਾ ਜੀ ਉਹ ਸਭ ਤੋਂ ਖੁਸ਼ ਮਿਜ਼ਾਜ ਹੈ। ਇਹਦੇ ਵਿੱਚ ਚੰਡੀਗੜ੍ਹ ਜਿਹੜੇ ਉਹ ਖੁਸ਼ ਰਹਿਣ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਨੇ। ਗੁਲਾਬੀ ਸ਼ਹਿਰ ਜਿਹੜਾ ਜੈਪੁਰ ਹੈ ਉਹ ਫਾਡੀ ਰਹਿ ਗਿਆ।
ਪੂਰਬੀ ਜ਼ੋਨ ਜਿਹੜਾ ਸਭ ਤੋਂ ਉਦਾਸ ਜ਼ੋਨ ਹੈ, ਇਹਦੇ ਵਿੱਚੋਂ ਪਟਨੇ ਦੇ ਜਿਹੜੇ ਲੋਕ ਨੇ ਉਹ ਖੁਸ਼ ਰਹਿਣ ਵਾਲੇ ਨੇ, ਜਦੋਂ ਕਿ ਗੁਵਾਹਾਟੀ ਦੇ ਲੋਕਾਂ ਤੋਂ ਹਾਸਾ ਜਿਹੜਾ ਜੀ ਉਹ ਕਿਤੇ ਖੁੱਸ ਗਿਆ। ਖੁਸ਼ ਰਹਿਣ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਤੋਂ ਬਾਅਦ ਲਖਨਊ, ਦਿੱਲੀ, ਚੇਨਈ, ਬੈਂਗਲੋਰ ਦਾ ਨੰਬਰ ਜਿਹੜਾ ਜੀ ਆਉਂਦਾ ਹੈ। ਜਿਹੜਾ ਸਰਵੇ ਆ ਉਹ ਕਹਿੰਦਾ ਕਿ ਇਹਨਾਂ ਸ਼ਹਿਰਾਂ ਦੇ ਲੋਕਾਂ ਦੀ ਖੁਸ਼ੀ ਦਾ ਰਾਜ਼ ਇਹ ਹੈ ਕਿ ਇਹ ਲੋਕ ਆਪਣਾ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰਾਂ ਦੇ ਨਾਲ ਗੁਜ਼ਾਰਦੇ ਨੇ, ਦੋਸਤਾਂ ਤੇ ਰਿਸ਼ਤੇਦਾਰਾਂ ਦੇ ਆਉਣਾ ਜਾਣਾ ਰੱਖਦੇ ਨੇ। ਉਦਾਸੀ ਭਰੇ ਸ਼ਹਿਰਾਂ ਦੇ ਵਿੱਚ ਗੁਵਾਹਾਟੀ ਤੋਂ ਬਾਅਦ ਮੁੰਬਈ, ਜੈਪੁਰ, ਕੋਚੀ, ਹੈਦਰਾਬਾਦ ਦਾ ਜਿਹੜਾ ਨੰਬਰ ਇਹ ਆਉਂਦਾ। LG ਕਾਰਪੋਰੇਟ ਮਾਰਕੀਟਿੰਗ ਦੇ ਮੁਖੀ ਐਨ ਦੱਤਾ ਜਿਹੜੇ ਉਹ ਕਹਿੰਦੇ ਨੇ ਕਿ ਜਿਹੜਾ ਇਹ ਸਰਵੇ ਕੀਤਾ ਗਿਆ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤ ਦੇ ਜਿਹੜੇ 18 ਜਿਹੜੇ ਸ਼ਹਿਰ ਨੇ ਜੀ 18 ਸਾਲਾਂ ਤੋਂ ਜਿਹੜੇ ਕੀਤੇ ਜਾ ਰਹੇ ਕੰਮ ਦੇ ਦੌਰਾਨ ਇਹ ਸਰਵੇ ਜਿਹੜਾ ਜੀ ਉਹ ਕੀਤਾ ਗਿਆ। ਹੁਣ ਪਤਾ ਨਹੀਂ ਸਰਵੇ ਦੇ ਵਿੱਚ ਕਿੰਨੀ ਕੁ ਜਿਹੜੀ ਹੈ ਜੀ ਇਹਦੇ ਵਿੱਚ ਸੱਚਾਈ ਹੈ। ਹਾਂ, ਇੰਨਾ ਜ਼ਰੂਰ ਹੈਗਾ ਜੀ, ਜਿਹੜੇ ਸ਼ਹਿਰਾਂ ਦੇ ਵਿੱਚ ਜਿੰਨੇ ਉਹ ਸ਼ਹਿਰ ਜਿਹੜੇ ਪਾਪੂਲੇਸ਼ਨ ਵਾਈਜ਼ ਛੋਟੇ ਨੇ, ਉਹਨੇ ਲੋਕਾਂ ਦੇ ਜਿਹੜੇ ਉਹ ਖਰਚੇ ਘੱਟ ਨੇ, ਜਿੱਥੇ ਜਿੰਨੇ ਖਰਚੇ ਘੱਟ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਜੀ ਉਹ ਸੌਖੀ ਹੈ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਮੀਕੇ ਦਾ ਥੱਪੜ ਇੱਕ ਵਾਰੀ ਫਿਰ ਚਰਚਾ 'ਚ ਹਿਰਾਸਤ 'ਚ ਲਿਆ ਗਿਆ ਸੀ ਉਸ ਨੂੰ। ਇਹ ਘਟਨਾ ਤਾਂ ਅਪ੍ਰੈਲ ਦੀ ਹੈ ਜੀ। ਅਪ੍ਰੈਲ ਦੇ ਵਿੱਚ ਉਹਨੇ ਇੱਕ ਡਾਕਟਰ ਦੇ ਥੱਪੜ ਜਿਹੜਾ ਮਾਰ ਦਿੱਤਾ ਸੀਗਾ। ਥੱਪੜ ਵੀ ਉਹਨੇ ਮੀਕੇ ਨੇ ਐਸਾ ਮਾਰਿਆ ਉਹਦੇ ਕੰਨ ਦਾ ਪਰਦਾ ਜਿਹੜਾ ਉਹ ਪਾਟ ਗਿਆ ਸੀਗਾ ਤੇ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਸੀਗਾ ਜੀ ਇਹ ਡਾਕਟਰ ਜੀ। ਇਹ ਕੇਸ ਦੇਰ ਦਾ ਹੈ, ਪਰ ਮੀਕਾ ਜਿਹੜਾ ਸੀਗਾ ਜੀ ਉਹ ਇਹਨੂੰ ਇਗਨੋਰ ਕਰੀ ਜਾ ਰਿਹਾ ਸੀਗਾ। ਆਖਰ ਉਹਨੂੰ ਪੇਸ਼ ਜਿਹੜਾ ਹੋਣਾ ਪਿਆ ਤੇ ਅਦਾਲਤ ਨੇ ਉਹਦੀ ਅਰੈਸਟ ਜਿਹੜੀ ਜੀ ਉਹ ਕਰਵਾਤੀ। ਹਾਲਾਂਕਿ ਬਾਅਦ ਦੇ ਵਿੱਚ ਉਹਨੂੰ 20,000 ਰੁਪਏ ਦੇ ਜਾਤੀ ਮੁਚੱਲਕੇ ਦੇ ਉੱਤੇ ਰਿਹਾ ਕਰ ਦਿੱਤਾ, ਪਰ ਇੱਕ ਵਾਰੀ ਉਹਦੀ ਜਿਹੜੀ ਹੈ ਜੀ ਉਹ ਗ੍ਰਿਫਤਾਰੀ ਜ਼ਰੂਰ ਦਿੱਲੀ ਦੇ ਵਿੱਚ ਹੋਈ। ਦਿੱਲੀ ਦੇ ਵਿੱਚ ਹੀ ਇਹ ਘਟਨਾ ਜਿਹੜੀ ਵਾਪਰੀ ਸੀਗੀ। ਮੀਕਾ ਉਂਝ ਵੀ ਜੋ ਇਸ ਲਾਈਨ ਦੇ ਵਿੱਚ ਆਇਆ ਉਹ ਕੰਟਰੋਵਰਸ਼ੀਅਲ ਜਿਹੜਾ ਜੀ ਉਹ ਰਿਹਾ। ਜਿਹੜੇ ਹੰਕਾਰੇ ਹੋਏ ਲੋਕ ਹੁੰਦੇ ਨੇ ਉਹਨਾਂ 'ਚੋਂ ਇੱਕ ਹੈ ਜੀ। ਜੀ ਜੀ ਜੀ। ਤੇ ਜਾਲੀ ਡਿਗਰੀ ਮਾਮਲੇ ਦੇ ਵਿੱਚ ਤੋਮਰ ਹੁਣਾਂ ਨੂੰ ਅਦਾਲਤ ਦੇ ਵੱਲੋਂ ਕੋਈ ਖਾਸ ਰਾਹਤ ਨਹੀਂ? ਬਿਲਕੁਲ, ਉਹਨਾਂ ਨੂੰ ਐਕਚੁਅਲੀ ਜਿਹੜੀ ਅਗਾਊਂ ਜ਼ਮਾਨਤ ਸੀ ਉਹ ਇਸ ਮਸਲੇ ਦੇ ਉੱਤੇ ਜਿਹੜੀ ਨਹੀਂ ਮਿਲੀ। ਇਹਦੀ 16 ਤਰੀਕ ਜਿਹੜੀ ਇਹਦੀ ਸੁਣਵਾਈ ਦੀ ਰੱਖੀ ਹੈ ਅਦਾਲਤ ਨੇ। ਇਹ ਜਿਹੜਾ ਜੀ ਕਿਹਾ ਜੀ ਕਿ 13 ਤਰੀਕ ਮਾਫ਼ ਕਰਨਾ, ਔਰ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਦੂਜੀ ਧਿਰ ਦਾ ਪੱਖ ਉਹ ਸੁਣਨਾ ਚਾਹੁੰਦੇ ਨੇ। ਇਹਦੇ ਵਿੱਚ ਉਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਤੋਂ, ਉਹਦੇ ਤੋਂ ਸਾਰਾ ਜਿਹੜਾ ਜੀ ਰਿਕਾਰਡ ਮੰਗਿਆ। ਇਹ ਕਿਹਾ ਕਿ ਉਹਦੇ ਵਿੱਚ VC ਦੇ ਬਿਆਨ, ਜਿਹੜਾ ਐਗਜ਼ਾਮੀਨਰ ਹੈ ਉਹਦੇ ਬਿਆਨ ਵਗੈਰਾ ਸਾਰੇ ਫਾਈਲ ਉਹਦੇ ਸਾਹਮਣੇ ਪੇਸ਼ ਕਰੋ। ਉਹ ਦੂਜਾ ਜਿਹੜਾ ਜੀ ਸਾਰਾ ਪੱਖ ਪੜ੍ਹ ਕੇ ਫਿਰ ਇਹਦੇ ਉੱਤੇ ਫੈਸਲਾ ਦੇਣਗੇ। ਇਹ ਇੱਕ ਕਿਸਮ ਦੇ ਨਾਲ ਜ਼ਮਾਨਤ ਤੋਂ ਨਾ ਵੀ ਨਹੀਂ ਕੀਤੀ, ਪਰ ਤੁਰੰਤ ਰਾਹਤ ਕੋਈ ਨਹੀਂ ਮਿਲੀ। ਤੁਰੰਤ ਰਾਹਤ ਕੋਈ ਨਹੀਂ। ਜੀ ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਆਇਆ ਦਿੱਲੀ ਦਾ ਨਵਾਂ ਸੰਦੇਸ਼ ਹੈ ਜੀ, ਜਿਤਨੀ ਮਾਇਆ ਦੀ ਲੋੜ ਪੰਜਾਬ ਦੱਸੇ। ਆਇਆ ਦਿੱਲੀ ਦਾ ਨਵਾਂ ਸੰਦੇਸ਼ ਹੈ ਜੀ, ਜਿਤਨੀ ਮਾਇਆ ਦੀ ਲੋੜ ਪੰਜਾਬ ਦੱਸੇ। ਅਗਲੀ ਲੋੜ ਲਈ ਖਾਤਾ ਵੀ ਆਣ ਦੱਸੇ, ਪਿਛਲੀ ਮਾਇਆ ਦਾ ਖੋਲ ਹਿਸਾਬ ਦੱਸੇ ਜੀ। ਬਾਹਲਾ ਹੋਰਾਂ ਖੁਸ਼ਹਾਲ ਹੈ ਸੀ, ਹੋਇਆ ਮੰਦਾ ਕਿਉਂ ਹਾਲ ਖਰਾਬ ਦੱਸੇ। ਚੱਲਦੇ ਕੇਸ ਪਏ ਅੰਦਰ ਹਨ ਕੋਰਟਾਂ ਦੇ, ਮੰਨਣ ਜੋਗਾ ਕੋਈ ਇਹਦਾ ਜਵਾਬ ਦੱਸੇ ਜੀ। ਵਿੱਚ ਗਾਗਰ ਦੇ ਭੁੱਜ ਰਹੀ ਭੰਗ ਇੱਧਰ, ਆਉਂਦੇ ਨਵੇਂ ਤੋਂ ਨਵੇਂ ਖਵਾਬ ਕਾਹਤੋਂ ਜੀ। ਵਿੱਚ ਗਾਗਰ ਦੇ ਭੁੱਜ ਰਹੀ ਭੰਗ ਇੱਧਰ, ਆਉਂਦੇ ਨਵੇਂ ਤੋਂ ਨਵੇਂ ਖਵਾਬ ਕਾਹਤੋਂ। ਮਾਲੀ ਹਾਲਤ ਨਾ ਚੰਗੀ ਹੈ ਮਾਲਵੇ ਦੀ, ਰੁਲੀ ਜਾਂਦਾ ਹੈ ਮਾਝਾ ਦੁਆਬ ਕਾਹਤੋਂ। ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੀ ਸਾਨੂੰ ਇਹ ਜਾਣਕਾਰੀ ਦਿੱਤੀ। ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਤਾਂ ਸਰੋਤਿਓ, ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।